ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕਸ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ, ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, roku TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਦੇਖ ਰਹੇ ਹਾਂ ਮੀਡੀਆ ਦੇ ਵਿੱਚ ਵੀ ਤੇ ਜਾਣਦੇ ਹਾਂ ਕਿ 26 ਜਨਵਰੀ ਦੇ ਦਿਨ ਭਾਰਤ ਦਾ ਜਿਹੜਾ ਸੰਵਿਧਾਨ 1950 ਦੇ ਵਿੱਚ ਲਾਗੂ ਕੀਤਾ ਗਿਆ ਸੀ, ਉਹਦੇ ਜਸ਼ਨ ਭਾਰਤ ਦੇ ਵਿੱਚ ਦਿੱਲੀ ਦੇ ਵਿੱਚ ਮਨਾਏ ਜਾ ਰਹੇ ਆ ਤੇ ਬਾਹਰਲੇ ਮੁਲਕਾਂ ਦੇ ਵਿੱਚ ਜਿੱਥੇ ਅਸੀਂ ਬੈਠੇ ਹਾਂ ਉੱਥੇ ਇਹਨਾਂ ਦੇ ਕੌਂਸੂਲੇਟਸ ਵੱਲੋਂ ਵੀ ਮਨਾਏ ਜਾ ਰਹੇ ਆ। ਪਰ ਇਸੇ ਸੰਦਰਭ ਦੇ ਵਿੱਚ ਤਾਂ ਨਹੀਂ, ਪਰ ਜਿਹੜੀਆਂ ਉੱਥੇ ਘੱਟ ਗਿਣਤੀਆਂ ਦੇ ਹਾਲਾਤ ਨੇ, ਮਾਈਨੋਰਿਟੀਜ਼ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਹਿਊਮਨ ਰਾਈਟਸ ਵਾਚ ਨੇ 2017 ਦੀ ਜਿਹੜੀ ਆਪਣੀ ਸਾਲਾਨਾ ਰਿਪੋਰਟ ਹੈ ਉਹ ਨਿਊਯਾਰਕ ਦੇ ਵਿੱਚ ਜਾਰੀ ਕੀਤੀ ਹੈ। ਇਸ ਰਿਪੋਰਟ ਦੇ ਵਿੱਚ ਸਿੱਧੇ ਤੌਰ ਤੇ ਇਹ ਗੱਲ ਕਹੀ ਗਈ ਹੈ ਕਿ 2014 ਦੇ ਵਿੱਚ ਜਦੋਂ ਤੋਂ ਨਰਿੰਦਰ ਮੋਦੀ ਦੀ ਸਰਕਾਰ ਹੋਂਦ ਦੇ ਵਿੱਚ ਆਈ ਹੈ, ਉਹਦੇ ਤੋਂ ਬਾਅਦ ਜਿਹੜੇ ਘੱਟ ਗਿਣਤੀਆਂ ਤੇ ਤਸ਼ੱਦਦ ਦੀਆਂ ਘਟਨਾਵਾਂ ਨੇ ਉਹਨਾਂ ਦੇ ਵਿੱਚ ਕਾਫੀ ਵਾਧਾ ਹੋਇਆ ਤੇ ਜਿਹੜੀ ਸਰਕਾਰ ਹੈ ਉਹਨਾਂ ਦੇ ਕਲਪ੍ਰਿਟਸ ਨੂੰ, ਦੋਸ਼ੀਆਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੇ ਵਿੱਚ ਪੂਰੀ ਤਰ੍ਹਾਂ ਨਾਕਾਮਯਾਬ ਰਹੀ ਹੈ। ਬਲਕਿ ਸਿੱਧੇ ਤੌਰ ਤੇ ਇਹ ਗੱਲ ਕਹੀ ਗਈ ਹੈ ਕਿ ਭਾਜਪਾ ਦੇ, ਬੀਜੇਪੀ ਦੇ ਜਿਹੜੇ ਆਗੂ ਨੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਹਿੰਦੂਤਵਾਦੀ ਜਿਹੜੀ ਆਈਡੀਓਲੋਜੀ ਹੈ, ਹਿੰਦੂ ਸੁਪਰਮੇਸੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ, ਜਿਹਦੇ ਸਦਕਾ ਇਹ ਸਾਰਾ ਜਿਹੜਾ ਘਟਨਾਕ੍ਰਮ ਹੈ ਉਹ ਅੱਗੇ ਵਧ ਰਿਹਾ ਹੈ। ਨਾਲ ਹੀ ਲਿੰਚਿੰਗ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਦੇ 'ਚ ਵਾਧਾ ਹੋਣ ਦੀ ਗੱਲ, ਹਿਊਮਨ ਰਾਈਟਸ ਵਾਇਲੇਸ਼ਨਸ ਦੀ ਗੱਲ, ਫਰੀਡਮ ਆਫ ਐਕਸਪ੍ਰੈਸ਼ਨ ਤੇ ਜਿਹੜਾ ਉਹਨੂੰ ਠੱਲਣ ਦੀ ਜਿਹੜੀ ਲਾਈਨ ਹੈ ਉਹਦੇ ਤੇ ਕਿਵੇਂ ਕੰਮ ਕੀਤਾ ਜਾ ਰਿਹਾ ਹੈ, ਸੈਡੀਸ਼ਨ ਦੇ ਕਿਵੇਂ ਜਿਹੜੇ ਚਾਰਜਸ ਨੇ ਉਹ ਵਿਰੋਧ ਦੀਆਂ ਆਵਾਜ਼ਾਂ ਨੂੰ, ਡਾਇਸੈਂਟ ਦੀਆਂ ਆਵਾਜ਼ਾਂ ਨੂੰ ਬੰਦ ਕਰਨ ਦੇ ਲਈ ਕਿਵੇਂ ਸਰਕਾਰ ਵੱਲੋਂ ਵਰਤੀ ਜਾ ਰਹੀ ਹੈ। ਇਹ ਸਾਰੇ ਇਸ਼ੂ ਦੇ ਉੱਪਰ ਹਿਊਮਨ ਰਾਈਟਸ ਵਾਚ ਦੀ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਡਿਟੇਲ ਦੇ ਵਿੱਚ ਜਿਹੜਾ ਹੈ ਉਹ ਖੁਲਾਸਾ ਕੀਤਾ ਗਿਆ ਤੇ ਇਹ ਸਾਰੇ ਪਾਰਟ ਦੇ ਲਈ ਭਾਰਤ ਦੀ ਜਿਹੜੀ ਸਰਕਾਰ ਹੈ, ਨਰਿੰਦਰ ਮੋਦੀ ਦੀ ਸਰਕਾਰ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਗਿਆ, ਉਹਨਾਂ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਲਾਇਆ ਗਿਆ। ਜਿੱਥੇ ਅੱਜ ਅਸੀਂ 26 ਜਨਵਰੀ ਦੇ ਦਿਹਾੜੇ ਨੂੰ ਭਾਰਤ ਦੇ ਜਿਹੜੇ ਗਣਤੰਤਰ ਦਿਵਸ ਹੈ ਉਹਨੂੰ ਮੁੱਖ ਰੱਖਦਿਆਂ ਗੱਲ ਕਰ ਰਹੇ ਹਾਂ, ਸੋ ਉੱਥੇ ਹੀ ਅਸੀਂ ਅੱਜ ਮੇਨਲੀ ਇਸ ਰਿਪੋਰਟ ਬਾਰੇ ਵੀ ਗੱਲਬਾਤ ਕਰਾਂਗੇ ਕਿ ਭਾਰਤ ਦਾ ਗਣਤੰਤਰ ਦਿਵਸ ਸਿੱਖਾਂ ਦੇ ਲਈ ਕੀ ਮਾਇਨੇ ਰੱਖਦਾ ਹੈ, ਜਿੱਥੇ ਅੱਜ ਘੱਟ ਗਿਣਤੀਆਂ ਦੇ ਨਾਲ ਇਹ ਸਭ ਹਾਲਾਤ ਬਣੇ ਹੋਏ ਆ, ਜਿਵੇਂ ਕਿ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਦੇ ਵਿੱਚ ਸਾਹਮਣੇ ਆਇਆ। ਸੋ ਅੱਜ ਦੀ ਇਹ ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਵੰਗਾਰ ਮੈਗਜ਼ੀਨ ਦੇ ਮੁੱਖ ਸੰਪਾਦਕ ਸਰਦਾਰ ਬਲਜੀਤ ਸਿੰਘ ਖਾਲਸਾ ਪੰਜਾਬ ਤੋਂ ਫੋਨ ਲਾਈਨ ਤੇ ਜੁੜੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬਲਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਧੰਨਵਾਦ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਲਜੀਤ ਸਿੰਘ ਜੀ, ਜਿੱਥੇ ਅੱਜ ਅਸੀਂ ਭਾਰਤ ਦੇ ਗਣਤੰਤਰ ਦਿਵਸ ਨੂੰ ਮੁੱਖ ਰੱਖ ਕੇ ਗੱਲ ਕਰ ਰਹੇ ਹਾਂ, ਉੱਥੇ ਜਿਹੜੀ ਇਹ ਰਿਪੋਰਟ ਹਿਊਮਨ ਰਾਈਟਸ ਵਾਚ ਦੀ ਸਾਹਮਣੇ ਆਈ ਹੈ, ਜਿਹਦੇ ਵਿੱਚ ਸਿੱਧੇ ਤੌਰ ਤੇ ਜਿਹੜੀ ਸਰਕਾਰ ਹੈਗੀ ਆ ਉਹਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਗਿਆ ਕਿ ਉਹ ਹਿੰਦੂਤਵਾਦੀ ਆਈਡੀਓਲੋਜੀ ਨੂੰ ਪ੍ਰਮੋਟ ਕਰ ਰਹੀ ਹੈ ਤੇ ਜਿਹਦੇ ਕਰਕੇ ਘੱਟ ਗਿਣਤੀਆਂ ਤੇ ਜਿਹੜੇ ਤਸ਼ੱਦਦ ਦੀਆਂ ਘਟਨਾਵਾਂ ਨੇ ਉਹਦੇ ਵਿੱਚ ਲਗਾਤਾਰਤਾ ਦੇ ਨਾਲ ਵਾਧਾ ਹੋਇਆ ਤੇ ਉਹ ਵਾਧਾ ਹੋ ਰਿਹਾ ਹੈ। ਇਹਦੇ ਲਈ ਸਰਕਾਰ ਨੂੰ ਦੋਸ਼ੀ ਠਹਿਰਾਇਆ ਗਿਆ। ਤੁਸੀਂ ਇਸ ਰਿਪੋਰਟ ਦੇ ਵਿੱਚ ਜਿਹੜੇ ਅੰਸ਼, ਜਿਹੜੇ ਇਹ ਤੱਥ ਸਾਹਮਣੇ ਆਏ ਆ, ਇਹਦੇ ਨਾਲ ਕਿਵੇਂ ਰਿਲੇਟ ਕਰਦੇ ਹੋ ਉੱਥੇ ਗਰਾਊਂਡ ਤੇ ਬੈਠਿਆਂ? ਹਾਂਜੀ, ਅਸਲ ਵਿੱਚ ਅਸੀਂ ਦੇਖਦੇ ਹਾਂ ਕਿ ਤਕਰੀਬਨ ਹਰੇਕ ਸਾਲ ਹੀ ਜਿਹੜੀ ਹੈ ਰਿਪੋਰਟ ਮਨੁੱਖੀ ਹੱਕਾਂ ਦੇ ਸੰਬੰਧ ਵਿੱਚ ਆਉਂਦੀ ਹੈ। ਭਾਰਤ ਦੇ ਵਿੱਚ ਮਨੁੱਖੀ ਹੱਕਾਂ ਦੀ ਕੀ ਹਾਲਤ ਹੈ ਜੀ, ਤੇ ਉਹਦੇ ਵਿੱਚ ਤਕਰੀਬਨ ਜਿਹੜਾ ਕਿ ਵਾਧਾ ਘਾਟਾ ਤੇ ਹੋ ਸਕਦਾ, ਪਰ ਉਹਦਾ ਜਿਹੜਾ ਸੱਚ ਹੈ ਉਹ ਇਹੀ ਹੈ ਕਿ ਲਗਾਤਾਰ ਜਿਹੜੀ ਹੈ ਕਿ ਮਨੁੱਖੀ ਹੱਕਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ, ਖਾਸ ਤੌਰ ਤੇ ਘੱਟ ਗਿਣਤੀ ਕੌਮਾਂ ਦੇ ਮਨੁੱਖੀ ਹੱਕਾਂ ਦੀ। ਇਹ ਜਿਹੜਾ ਵਰਤਾਰਾ ਹੈ ਅਸਲ ਵਿੱਚ 1947 ਤੋਂ ਹੀ ਸ਼ੁਰੂ ਹੋ ਗਿਆ ਸੀ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਮਨਸ਼ੇ ਸੀ, ਪਹਿਲਾਂ ਕਾਂਗਰਸ ਨੂੰ ਅਸੀਂ ਕਹਿ ਲਈਏ, ਉਦੋਂ ਬੀਜੇਪੀ ਤੇ ਅਜੇ ਬਣੀ ਵੀ ਨਹੀਂ ਸੀ ਜੀ, ਤੇ ਇਹਨਾਂ ਦੇ ਵੀ ਜਿਹੜੇ ਸੀਗੇ ਮਨਸ਼ੇ ਜਿਹੜੇ ਸੀਗੇ ਉਹ ਹਿਟਲਰ ਦੀ ਤਰਜ਼ ਦੇ ਉੱਤੇ ਜਿਹੜਾ ਕਿ ਭਾਰਤ ਦੇ ਵਿੱਚ ਘੱਟ ਗਿਣਤੀ ਕੌਮਾਂ ਨੂੰ ਜਾਂ ਤੇ ਆਪਣੇ ਅੰਦਰ ਜਜ਼ਬ ਕਰ ਲੈਣਾ ਜਾਂ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਣਾ
ਤੇ ਨਹੀਂ ਤੇ ਉਹਨਾਂ ਨੂੰ ਜ਼ੁਲਮ ਤੇ ਤਸ਼ੱਦਦ ਦਾ ਸ਼ਿਕਾਰ ਬਣਾਉਣਾ। ਇਹ ਹਿਟਲਰ ਵਾਲੀ ਨੀਤੀ ਜਿਹੜੀ ਹੈ, ਨਾਜ਼ੀਆਂ ਵਾਲੀ, ਤੇ ਉਹ ਇਹਨਾਂ ਦੇ ਮਨਾਂ ਦੇ ਵਿੱਚ ਸਿੱਖਾਂ ਦੇ ਨਾਲ ਅਸੀਂ ਦੇਖਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਕੀਤਾ ਕਿ ਵਾਅਦੇ ਜਿਹੜੇ ਆ, ਕਿਉਂਕਿ ਸਿੱਖਾਂ ਦੀ ਗਿਣਤੀ ਸਿਰਫ 2% ਸੀ ਜੀ, ਤੇ ਅੱਜ ਵੀ ਹੈ। ਤੇ ਇਸ ਕਰਕੇ ਇਹ ਵਾਅਦੇ ਕੀਤੇ ਗਏ ਸੀਗੇ ਕਿ ਸਿੱਖਾਂ ਲਈ ਇੱਕ ਵੱਖਰਾ ਕੀਤਾ, ਕਿਉਂਕਿ ਜਿੱਥੇ 98% ਦੇ ਵਿੱਚ 2% ਜੇ ਲੋਕਤੰਤਰ ਜਾਂ ਵੋਟਤੰਤਰ ਦੇ ਆਧਾਰ ਤੇ ਅਸੀਂ ਵੇਖੀਏ ਤੇ ਉਹ ਕੋਈ ਮਾਇਨੇ ਨਹੀਂ ਰੱਖਦੀ, ਬੇਸ਼ੱਕ ਉਹ ਕੌਮ ਕਿੰਨੀ ਵੀ ਬਹਾਦਰ ਹੋਵੇ ਜੀ, ਤੇ ਕਿੰਨੀਆਂ ਵੀ ਕੁਰਬਾਨੀਆਂ ਕਰਨ ਵਾਲੀ ਹੋਵੇ। ਤੇ ਇਸੇ ਕਰਕੇ ਜਿਹੜਾ ਵਾਅਦੇ ਜਿਹੜੇ ਕੀਤੇ ਗਏ ਸੀ, ਉਹਦਾ ਮਤਲਬ ਇਹ ਸੀਗਾ ਕਿ ਖਿੱਤਾ ਅਜਿਹਾ ਜਿੱਥੇ ਕਿ ਇਹਦੇ ਉੱਤੇ ਬਹੁ ਗਿਣਤੀ ਦਾ ਗਲਬਾ ਜਿਹੜਾ ਉਹ ਨਹੀਂ ਹੋਵੇਗਾ, ਤੇ ਇਹ ਵਿਧਾਨ ਜਿਹੜਾ ਕਿ ਬਹੁ ਗਿਣਤੀ ਵੋਟਾਂ ਦੇ ਨਾਲ ਚੁਣੇ ਹੋਏ ਲੋਕ ਜਿਹੜੇ ਆ ਕਿ ਤਿਆਰ ਕਰਦੇ ਆ, ਇਹਦੇ ਵਿੱਚ ਸੋਧਾਂ ਕਰਦੇ ਆ, ਤੇ ਉਹਦਾ ਸਿੱਖਾਂ ਦੇ ਉੱਤੇ ਕੋਈ ਅਸਰ ਨਹੀਂ ਹੋਏਗਾ। ਸਿੱਖ ਆਪਣਾ ਵਿਧਾਨ ਜਿਹੜਾ ਕਿ ਉਹ ਆਪ ਤਿਆਰ ਕਰ ਸਕਦੇ ਜੀ। ਪਰ 1947 ਤੋਂ ਬਾਅਦ ਜਿਸ ਤਰੀਕੇ ਦੇ ਨਾਲ ਕੀਤਾ ਗਿਆ, ਹਾਲਾਂਕਿ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ, ਤੇ ਉਹਦੇ ਬਾਵਜੂਦ ਕਿ ਸਿੱਖਾਂ ਨੂੰ ਆਪਣੇ ਦੋਸਤ ਸਮਝਣ ਵਾਲੇ ਲੋਕ ਜਿਹੜੇ ਆ, ਦੋਸਤ ਮੰਨਣ ਵਾਲੇ ਲੋਕ, ਉਹਨਾਂ ਨੇ ਕੀਤਾ, ਤੇ ਮੁਸਲਮਾਨ ਤੇ ਦੂਜੀਆਂ ਜਿਹੜੀਆਂ ਕੌਮਾਂ ਨੇ ਜਿਨ੍ਹਾਂ ਨੂੰ ਕਿ ਸ਼ੁਰੂ ਤੋਂ ਹੀ ਦੁਸ਼ਮਣ ਮੰਨ ਕੇ ਚੱਲਿਆ ਜਾ ਰਿਹਾ ਸੀ ਇਹਨਾਂ ਵੱਲੋਂ, ਉਹਨਾਂ ਦੇ ਹਾਲਾਤ ਕਿਸ ਤਰੀਕੇ ਅਸੀਂ ਸਮਝ ਸਕਦੇ ਹਾਂ। ਤੇ ਇਹ ਲਗਾਤਾਰ ਅਸਲ ਵਿੱਚ ਸਿੱਖਾਂ ਦੇ ਨਾਲ ਤੇ ਜੋ ਕੁਝ ਵੀ ਹੋਇਆ, ਨਹਿਰੂ ਦੀ ਧੀ ਜਾਂ ਨਹਿਰੂ ਦੇ ਦੋਹਤੇ ਵੱਲੋਂ, ਤੇ ਉਹ ਤੇ ਹੋਇਆ ਹੀ ਆ। ਦੂਜੀ ਧਿਰ ਜਿਹੜੀ ਆ ਕਿ ਜਿਹਦਾ ਹੁਣ ਆਪਾਂ ਜ਼ਿਕਰ ਕਰ ਰਹੇ ਹਾਂ, ਨਰਿੰਦਰ ਮੋਦੀ ਵਾਲੀ ਧਿਰ, ਤੇ ਇਹਦੇ ਬਾਰੇ ਤੇ ਕੋਈ ਲੋਕ ਲੁਕਾ ਹੀ ਨਹੀਂ ਕਿ ਜਿਸ ਵੇਲੇ ਇੰਦਰਾ ਗਾਂਧੀ ਦੀ ਸਰਕਾਰ ਵੱਲੋਂ ਜਾਂ ਕਿਤੇ ਵੀ ਉਹ ਸਿੱਖਾਂ ਦੇ ਉੱਤੇ ਪੰਜਾਬ ਦੇ ਵਿੱਚ ਜ਼ੁਲਮ ਤੇ ਤਸ਼ੱਦਦ ਕੀਤਾ ਜਾਂਦਾ ਸੀ, ਤੇ ਉਸ ਵੇਲੇ ਵੀ ਇਹ ਰੌਲਾ ਪਾਉਂਦੇ ਸੀਗੇ ਕਿ ਬਹੁਤ ਘੱਟ ਜਿਹੜਾ ਕਿ ਕੀਤਾ ਜਾ ਰਿਹਾ। ਅਡਵਾਨੀ ਵਰਗੇ ਜਿਹੜੇ ਕਹਿੰਦੇ ਸੀਗੇ ਕਿ ਹੋਰ ਸਖਤੀ ਕੀਤੀ ਜਾਵੇ ਪੰਜਾਬ ਦੇ ਵਿੱਚ। ਇਸ ਕਰਕੇ ਅਸੀਂ ਨਾ ਤੇ ਕਾਂਗਰਸ ਤੋਂ ਕੋਈ ਉਮੀਦ ਕਰ ਸਕਦੇ ਹਾਂ, ਨਾ ਬੀਜੇਪੀ ਤੋਂ, ਤੇ ਮਨੁੱਖੀ ਹੱਕਾਂ ਦੀ ਉਲੰਘਣਾ ਜਿਹੜੀ ਹੈ ਕਿ ਇਹ ਦਿਨ ਪ੍ਰਤੀ ਦਿਨ ਵੱਧ ਰਹੀ ਹੈ, ਖਾਸ ਤੌਰ ਤੇ ਘੱਟ ਗਿਣਤੀ ਕੌਮਾਂ ਦੇ ਖਿਲਾਫ ਜਿਹੜੇ ਨੇ ਜਿਸ ਤਰੀਕੇ ਦੇ ਨਾਲ। ਹਾਲਾਂਕਿ ਅਸੀਂ ਦੇਖ ਸਕਦੇ ਹਾਂ ਕਿ ਦੇਸ਼ ਦੀਆਂ ਅੰਦਰ ਕਾਨੂੰਨੀ ਤੌਰ ਤੇ ਜਿੰਨੀਆਂ ਵੀ ਫੋਰਸਾਂ ਨੇ, ਸਿਕਿਉਰਿਟੀ ਫੋਰਸਾਂ ਨੇ, ਵੀ ਉਹਨਾਂ ਦਾ ਜਿਹੜਾ ਮੁੱਖ ਕੰਮ ਜਿਹੜਾ ਕਿ ਹਿੰਦੂ ਜਾਂ ਹਿੰਦੂ ਮਤ ਦੀ ਤਾਬਿਆਦਾਰੀ ਕਰਨਾ ਹੀ ਆ। ਇਹਦੇ ਬਾਵਜੂਦ ਜਿਹੜੀਆਂ ਕਿ ਹਥਿਆਰਬੰਦ ਹਿੰਦੂ ਸੈਨਾਵਾਂ ਜਿਹੜੀਆਂ ਤਿਆਰ ਕੀਤੀਆਂ ਜਾ ਰਹੀਆਂ RSS ਵੱਲੋਂ, ਬਜਰੰਗ ਦਲ, ਹਿੰਦੂ ਸ਼ਿਵ ਸੈਨਾ, ਤੇ ਉਹਨਾਂ ਦੀ ਵੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ। ਉਹ ਸ਼ਰੇਆਮ ਜਿਹੜਾ ਕਿ ਆਪਣੇ ਕੈਂਪ ਲਾ ਕੇ ਉਹਨਾਂ ਨੂੰ, ਆਪਣੇ ਵਰਕਰਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦੇ ਰਹੇ ਆ, ਜਦ ਕਿ ਦੂਜੇ ਪਾਸੇ ਇਸ ਤਰ੍ਹਾਂ ਦੇ ਜ਼ੁਲਮ ਤੇ ਤਸ਼ੱਦਦ ਦਾ ਸ਼ਿਕਾਰ ਹੋਣ ਵਾਲੇ ਜਦੋਂ ਵਿਰੋਧ ਦੇ ਵਿੱਚ ਆਵਾਜ਼ ਵੀ ਉਠਾਉਂਦੇ ਆ ਕਿ ਉਹਨੂੰ ਦੇਸ਼ ਧਰੋਹ ਗਰਦਾਨ ਦਿੱਤਾ ਜਾਂਦਾ ਜੀ। ਤੇ ਇਹ ਵਰਤਾਰਾ ਜਿਹੜਾ ਕਿ ਇਹ ਦਿਨੋਂ ਦਿਨ ਜਿਹੜੀ ਹੈ ਕਿ ਸੰਘੀ ਘੁੱਟੀ ਜਾ ਰਹੀ ਆ ਘੱਟ ਗਿਣਤੀ ਕੌਮਾਂ ਦੀ, ਤੇ ਇਹਦਾ ਹੱਲ ਇਹੀ ਆ ਕਿ ਜਦ ਇੰਟਰਨੈਸ਼ਨਲ ਪੱਧਰ ਦੇ ਉੱਤੇ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਤੱਕ ਪਹੁੰਚ ਕਰਕੇ ਕਿ ਜੋ ਵੀ ਹੋ ਰਿਹਾ ਘੱਟ ਗਿਣਤੀ ਕੌਮਾਂ ਦੇ ਨਾਲ ਹੋ ਰਿਹਾ, ਤੇ ਇਹਦੇ ਖਿਲਾਫ ਜਿਹੜਾ ਕਿ ਇੱਕ ਮਜ਼ਬੂਤ ਜਿਹੜਾ ਕਿ ਲੜਾਈ ਜਿਹੜੀ ਆ ਲੜੀ ਜਾਵੇ। ਜੀ ਬਿਲਕੁਲ ਬਲਜੀਤ ਸਿੰਘ ਜੀ, ਜਿਵੇਂ ਤੁਸੀਂ ਸਿੱਖ ਨੁਕਤਾ ਨਿਗਾਹ ਤੋਂ ਵੀ ਜ਼ਿਕਰ ਕੀਤਾ, ਪਰ ਜਦੋਂ ਅਸੀਂ ਇਹ ਸਾਰੀਆਂ ਮੌਬ ਲਿੰਚਿੰਗ ਦੀਆਂ ਘਟਨਾਵਾਂ ਖਾਸ ਤੌਰ ਤੇ ਦਲਿਤ ਭਾਈਚਾਰੇ ਤੇ ਮੁਸਲਮਾਨਾਂ ਦੇ ਖਿਲਾਫ ਜਿਹੜੀਆਂ ਹੋਈਆਂ ਨੇ ਉਹਨਾਂ ਵੱਲ ਨਜ਼ਰ ਮਾਰਦੇ ਹਾਂ, ਤਾਂ ਇਸ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਦੇ ਵਿੱਚ ਤਕਰੀਬਨ ਇੱਦਾਂ ਦੀਆਂ 38 ਤੋਂ ਵਧੇਰੇ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ, ਤੇ ਉਹਦੇ ਵਿੱਚ 10 ਤੋਂ ਜ਼ਿਆਦਾ ਲੋਕਾਂ ਦੇ ਘੱਟ ਗਿਣਤੀਆਂ ਦੇ ਨਾਲ ਜਿਹੜੇ ਸੰਬੰਧਿਤ ਹੈਗੇ ਆ, ਮੁਸਲਮਾਨ ਹੋਣ ਜਾਂ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਹੋਣ, ਉਹਨਾਂ ਦੇ 10 ਤੋਂ ਜ਼ਿਆਦਾ ਬੰਦਿਆਂ ਦੇ ਮਾਰੇ ਜਾਣ ਦੀ ਜਿਹੜੀ ਰਿਪੋਰਟ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ। ਸੋ ਜਿਹੜੇ ਇਹ ਹਾਲਾਤ ਬਣੇ ਹੋਏ ਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਿੱਧਰ ਨੂੰ ਜਾਂਦੇ ਦਿਸ ਰਹੇ ਆ, ਜਦੋਂ ਅਸੀਂ ਇਸ ਸਾਰੀ ਆਈਡੀਓਲੋਜੀ ਦੇ ਹਿੰਦੂਤਵ ਦੀ ਜਿਹੜੀ ਗੱਲ ਹੈਗੀ ਆ ਉਹਦਾ ਗਲਬਾ ਕਿਵੇਂ ਐਡਮਿਨਿਸਟ੍ਰੇਸ਼ਨ ਦੇ ਉੱਪਰ, ਪ੍ਰਸ਼ਾਸਨ ਦੇ ਉੱਪਰ ਬਣਿਆ ਹੋਇਆ। ਸੋ ਕੀ ਇਹ ਜਿਹੜੇ ਹਾਲਾਤ ਨੇ ਘੱਟ ਗਿਣਤੀਆਂ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਘਾਤਕ ਹੋਣਗੇ? ਹਾਂ, ਨਹੀਂ ਬਿਲਕੁਲ। ਅਸਲ ਵਿੱਚ ਜਦੋਂ ਗੱਲ ਅਸੀਂ ਜਿਹੜੀ ਇਹ ਲੋਕਤੰਤਰ ਦੀ ਕਰੀਏ, ਜਿਹੜੇ ਲੋਕਤੰਤਰ ਦਾ ਢੰਡੋਰਾ ਪਿੱਟਿਆ ਜਾਂਦਾ ਪੂਰੀ ਦੁਨੀਆ ਦੇ ਵਿੱਚ ਕਿ ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ ਦੁਨੀਆ ਦੇ ਵਿੱਚ, ਤੇ ਲੋਕਤੰਤਰ ਦੇ 4 ਥੰਮ ਜਿਹੜੇ ਆ ਕਿ ਮੰਨੇ ਗਏ ਆ, ਜਿਹੜੀ ਕਿ ਇੱਕ ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਤੇ ਚੌਥਾ ਜਿਹੜਾ ਦਰਜਾ ਮੀਡੀਆ ਨੂੰ ਦਿੱਤਾ ਗਿਆ ਜੀ। ਤੇ ਅਸੀਂ ਦੇਖਦੇ ਹਾਂ ਕਿ ਵਿਧਾਨ ਪਾਲਿਕਾ, ਜਿਹਨੂੰ ਅਸੀਂ ਪਾਰਲੀਮੈਂਟ ਕਹਿ ਸਕਦੇ ਹਾਂ, ਉਹਦੇ ਵਿੱਚ
ਇਸ ਵੇਲੇ ਹਿੰਦੂਤਵ ਦਾ ਗਲਬਾ ਜਿਹੜਾ ਇਸ ਤਰੀਕੇ ਨਾਲ ਪੈ ਚੁੱਕਾ ਤੇ ਬੀਜੇਪੀ ਤੇ ਹਿੰਦੂਵਾਦ ਦਾ ਝੰਡਾ ਜਿਹੜਾ ਚੁੱਕ ਕੇ ਕੰਮ ਕਰ ਹੀ ਰਹੀ ਹੈ ਤੇ ਕਾਂਗਰਸ ਜਿਹੜੀ ਹੈ ਕਿ ਪਿਛਲੇ ਸਮੇਂ ਜਿਹਦਾ ਕਿ ਇਦਾਂ ਦਾ ਅਕਸ ਥੋੜਾ ਜਿਹਾ ਬਣ ਰਿਹਾ ਸੀਗਾ ਕਿ ਸ਼ਾਇਦ ਇਹ ਦੂਜੀਆਂ ਘੱਟ ਗਿਣਤੀ ਕੌਮਾਂ ਜਿਹੜੀਆਂ ਕਿ ਉਹਨਾਂ ਨੂੰ ਆਪਣਾ ਅਸੀਂ ਹਮਾਇਤ ਨਹੀਂ ਕਹਿ ਸਕਦੇ ਉਹਨਾਂ ਨੂੰ ਦੇਣਾ ਆਪਣਾ ਵੋਟ ਬੈਂਕ ਜਿਹੜਾ ਉਹਨਾਂ ਦੇ ਵਿੱਚੋਂ ਲੱਭ ਰਹੀ ਹੈ ਉਹਨੇ ਵੀ ਹੁਣ ਮੋਹਰਾ ਕੱਟ ਲਿਆ ਤੇ ਆਪਣੇ ਆਪ ਨੂੰ ਹਿੰਦੂਵਾਦੀ ਸਾਬਤ ਕਰਨ ਲਈ ਖਾਸ ਤੌਰ ਤੇ ਪਿਛਲੀਆਂ ਚੋਣਾਂ ਦੇ ਵਿੱਚ ਰਾਹੁਲ ਗਾਂਧੀ ਨੇ ਜਿਸ ਤਰੀਕੇ ਗੁਜਰਾਤ ਦੇ ਵਿੱਚ ਕੀਤਾ ਤੇ ਇਹ ਕਹਿ ਸਕਦੇ ਹਾਂ ਕਿ ਵਿਧਾਨ ਪਾਲਿਕਾ ਦੇ ਵਿੱਚ ਹਿੰਦੂਵਾਦ ਦਾ ਗਲਬਾ ਜਿਹੜਾ ਕਿ ਉਹ ਪੂਰੀ ਤਰ੍ਹਾਂ ਪੈ ਚੁੱਕਾ। ਦੂਜੀ ਗੱਲ ਕਾਰਜਪਾਲਿਕਾ ਦੀ ਜਿਨ੍ਹਾਂ ਨੇ ਕਿ ਇਹ ਕਾਨੂੰਨ ਜਿਹੜੇ ਕਿ ਪਾਰਲੀਮੈਂਟ ਦੇ ਵਿੱਚ ਬਣਾਏ ਜਾਂਦੇ ਆ ਉਹਨਾਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਜਿਨ੍ਹਾਂ ਦੇ ਉੱਤੇ ਹੈ ਜੀ ਤੇ ਉਹ ਬੜੀਆਂ ਮਿਸਾਲਾਂ ਨੇ ਪਿਛਲੇ ਸਮੇਂ ਦੇ ਵਿੱਚ ਕਿ ਕਿਸ ਤਰ੍ਹਾਂ ਹਾਲਾਤ ਜਿਹੜੇ ਬਣੇ ਕਿ ਜਿਸ ਕੀ ਲਾਠੀ ਉਸ ਕੀ ਭੈਂਸ ਜਿਹਦੇ ਹੱਥ ਸੱਤਾ ਤੇ ਸਾਰੀ ਅਫਸਰਸ਼ਾਹੀ ਦੂਜੀ ਜਿਹੜੀ ਹੈ ਕਿ ਉਹਦਾ ਪਾਣੀ ਭਰਦੀ ਹੈ ਤੇ ਉਹਦੇ ਇਸ਼ਾਰਿਆਂ ਤੇ ਕਿਸ ਦੇ ਖਿਲਾਫ ਕੀ ਕਰਨਾ ਉਹ ਹਥਿਆਰ ਬਣ ਕੇ ਜਿਹੜਾ ਕਿ ਇੱਕ ਕੰਮ ਕਰਦੀ ਹੈ ਜੀ ਤੇ ਜੁਡੀਸ਼ਰੀ ਬਾਰੇ ਵੀ ਇਹ ਤਕਰੀਬਨ ਜਿਹੜਾ ਕਿ ਤਕਰੀਬਨ ਸਪਸ਼ਟ ਹੋ ਗਿਆ। ਪਿਛਲੇ ਸੁਪਰੀਮ ਕੋਰਟ ਦੇ 4 ਜੱਜਾਂ ਨੇ ਵੀ ਇਸ ਤਰ੍ਹਾਂ ਦੇ ਕਈ ਮਸਲੇ ਜਿਹੜੇ ਆ ਉਹ ਸਾਹਮਣੇ ਲਿਆਂਦੇ ਆ ਤੇ ਇਹਦੇ ਤੋਂ ਪਤਾ ਲੱਗਦਾ ਕਿ ਜੁਡੀਸ਼ਰੀ ਜਿਹੜੀ ਆ ਉਹ ਵੀ ਸਮੇਂ ਦੀ ਸੱਤਾ ਜਿਹੜੀ ਆ ਹਾਕਮ ਜਿਹੜੇ ਨੇ ਵੀ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਕੰਮ ਕਰ ਰਹੀ ਹੈ ਜੀ ਤੇ ਸਿਰਫ ਇੱਕ ਉਮੀਦ ਜਿਹੜੀ ਆ ਘੱਟ ਗਿਣਤੀ ਕੌਮਾਂ ਨੂੰ ਜਾਂ ਦੱਬੇ ਕੁਚਲੇ ਲੋਕਾਂ ਨੂੰ ਇੱਕ ਮੀਡੀਆ ਦੇ ਉੱਤੇ ਰਹਿ ਜਾਂਦੀ ਸੀ ਪਰ ਇੱਥੋਂ ਦੇ ਮੀਡੀਆ ਦਾ ਜਿਹੜਾ ਕਿਰਦਾਰ ਸਾਹਮਣੇ ਆ ਰਿਹਾ ਤੇ ਉਸ ਤਰੀਕੇ ਦੇ ਨਾਲ ਉਹਨਾਂ ਦੇ ਲਈ ਰਾਸ਼ਟਰ ਜਾਂ ਦੇਸ਼ ਭਗਤੀ ਜਿਹੜੀ ਆ ਉਹ ਸਿਰਫ ਉਹੀ ਆ ਕਿ ਜਿਹੜੀ ਸਮੇਂ ਦੇ ਹਾਕਮ ਨੇ ਉਹਨਾਂ ਦੀਆਂ ਹਥਿਆਰਬੰਦ ਫੌਜਾਂ ਜਿਹੜੀਆਂ ਨੇ ਉਹਨਾਂ ਦਾ ਰਾਸ਼ਟਰ ਉੱਥੋਂ ਤੱਕ ਹੀ ਸੀਮਤ ਹੈ। ਜੇ ਉਹਨਾਂ ਦੀਆਂ ਹਥਿਆਰਬੰਦ ਫੌਜਾਂ ਕਿਸੇ ਵੀ ਸੂਬੇ ਦੇ ਵਿੱਚ ਉੱਥੋਂ ਦੇ ਲੋਕਾਂ ਦੇ ਉੱਤੇ ਜ਼ੁਲਮ ਕਰਦੀਆਂ ਤੇ ਉਹ ਮੀਡੀਆ ਉਹਨਾਂ ਲੋਕਾਂ ਦੀ ਆਵਾਜ਼ ਨਹੀਂ ਬਣਦਾ ਪਰ ਜਦੋਂ ਇਹਨਾਂ ਜ਼ੁਲਮਾਂ ਦੇ ਖਿਲਾਫ ਕੋਈ ਆਵਾਜ਼ ਬੁਲੰਦ ਹੁੰਦੀ ਹੈ ਤੇ ਉਹਨੂੰ ਦੇਸ਼ ਧਰੋਹ ਜਾਂ ਕਹਿ ਕੇ ਕਿਸ ਤਰੀਕੇ ਦੇ ਨਾਲ ਮੀਡੀਆ ਵੱਲੋਂ ਰੌਲਾ ਪਾਇਆ ਜਾਂਦਾ ਹੈ ਦੀਆਂ ਕਈ ਮਿਸਾਲਾਂ ਜਿਹੜੀਆਂ ਉਹ ਸਾਹਮਣੇ ਆ ਜਾਂਦੀਆਂ। ਇਹ ਅਸੀਂ ਦੇਖਦੇ ਹਾਂ ਕਿ ਜਦੋਂ ਹਥਿਆਰਬੰਦ ਭਾਰਤੀ ਫੋਰਸਾਂ ਜਿਹੜੀਆਂ ਭਾਵੇਂ ਕਸ਼ਮੀਰ ਦੇ ਵਿੱਚ ਹੋਵੇ ਭਾਵੇਂ ਮਣੀਪੁਰ ਦੇ ਵਿੱਚ ਹੋਵੇ ਭਾਵੇਂ ਅਸਾਮ 'ਚ ਹੋਵੇ ਜਾਂ ਆਦਿਵਾਸੀ ਇਲਾਕੇ ਜਿਹੜੇ ਨੇ ਉੱਥੇ ਕਿਸ ਤਰ੍ਹਾਂ ਜ਼ੁਲਮ ਤੇ ਤਸ਼ੱਦਦ ਕਰਦੀਆਂ ਲੋਕਾਂ ਦੇ ਉੱਤੇ ਤੇ ਉੱਥੇ ਇਹਨਾਂ ਫੋਰਸਾਂ ਵੱਲੋਂ ਸਮੂਹਿਕ ਬਲਾਤਕਾਰ ਕੀਤੇ ਜਾਂਦੇ ਆ ਤੇ ਨੌਜਵਾਨ ਲੜਕੀਆਂ ਜਿਹੜੀਆਂ ਕਿ ਕਈ ਘਟਨਾਵਾਂ 14 ਸਾਲ ਦੀਆਂ ਲੜਕੀਆਂ ਜਿਹੜੀਆਂ ਉਹਨਾਂ ਦੇ ਨਾਲ ਗੈਂਗ ਰੇਪ ਕਰਕੇ ਇਹ ਹਥਿਆਰਬੰਦ ਫੋਰਸਾਂ ਵੱਲੋਂ ਉਹਨਾਂ ਨੂੰ ਕਤਲ ਕੀਤਾ ਜਾਂਦਾ ਬਾਅਦ ਚ ਉਹਨਾਂ ਨੂੰ ਕਈ ਥਾਵਾਂ ਤੇ ਨਕਸਲੀ ਸ਼ੋਅ ਕਰਕੇ ਜਿਹੜਾ ਇਨਕਾਊਂਟਰ ਸ਼ੋਅ ਕੀਤੇ ਜਾਂਦੇ ਉਹਨਾਂ ਦੇ ਤੇ ਉਹਨਾਂ ਦੇ ਖਿਲਾਫ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀ ਆਵਾਜ਼ ਜਿਹੜੀ ਆ ਕਿ ਉਹ ਨਹੀਂ ਉੱਠਦੀ ਪਰ ਜਿਸ ਵੇਲੇ ਇਸ ਜ਼ੁਲਮ ਤੋਂ ਅੱਕ ਕੇ ਕੋਈ ਬਗਾਵਤ ਕਰਦਾ ਤੇ ਪੂਰੇ ਦਾ ਪੂਰਾ ਮੀਡੀਆ ਜਿਹੜਾ ਇੱਕ ਸੁਰ ਹੋ ਕੇ ਜਿਹੜਾ ਕਿ ਦੇਸ਼ ਧਰੋਹੀ ਦੇ ਜਿਹੜੇ ਆ ਇਦਾਂ ਦੇ ਉਹ ਖਿਤਾਬ ਜਿਹੜੇ ਆ ਕਿ ਉਹਨਾਂ ਨੂੰ ਦੇਣੇ ਸ਼ੁਰੂ ਕਰ ਦਿੰਦਾ। ਇਸ ਕਰਕੇ ਇਹ ਭਾਰਤ ਦੇ ਵਿੱਚ ਜਿਹੜਾ ਲੋਕਤੰਤਰ ਇਹਦੇ ਚਾਰੇ ਥੰਮ ਜਿਹੜੇ ਨੇ ਅਸੀਂ ਕਹਿ ਸਕਦੇ ਹਾਂ ਕਿ ਇਸ ਵੇਲੇ ਹਿੰਦੂਵਾਦ ਦੀ ਸੇਵਾ ਦੇ ਵਿੱਚ ਲੱਗੇ ਆ ਤੇ ਘੱਟ ਗਿਣਤੀ ਕੌਮਾਂ ਜਿਹੜੀਆਂ ਕਿ ਉਹਨਾਂ ਦੇ ਲਈ ਇਸ ਲੋਕਤੰਤਰ ਦੇ ਵਿੱਚੋਂ ਕੋਈ ਆਸ ਨਹੀਂ। ਇਹ ਲੋਕਤੰਤਰ ਇੱਕ ਤਾਨਾਸ਼ਾਹੀ ਬਣ ਚੁੱਕੀ ਹੈ ਉਹਨਾਂ ਦੇ ਲਈ ਜਿਹਦੇ ਵਿੱਚ ਜਿਹੜੇ ਜਿੰਨੇ ਵੀ ਇਹਦੇ ਅੰਗ ਨੇ ਉਹ ਸਾਰੇ ਘੱਟ ਗਿਣਤੀ ਕੌਮਾਂ ਦੇ ਲਈ ਦਲਿਤਾਂ ਦੇ ਲਈ ਜਿਹੜਾ ਕਿ ਇੱਕ ਮਾਰੂ ਹਥਿਆਰ ਦਾ ਰੋਲ ਅਦਾ ਕਰ ਰਹੇ ਆ ਤੇ ਇਹਦੇ ਖਿਲਾਫ ਅਸੀਂ ਸਮਝਦੇ ਹਾਂ ਕਿ ਜਿੱਥੇ ਕੌਮਾਂ ਜਿਹੜੀਆਂ ਇਹਨਾਂ ਜ਼ੁਲਮਾਂ ਦਾ ਸ਼ਿਕਾਰ ਹੋ ਰਹੀਆਂ ਨੇ ਮੁਸਲਮਾਨ ਈਸਾਈ ਸਿੱਖ ਤੇ ਦਲਿਤ ਭਾਈਚਾਰਾ ਖਾਸ ਤੌਰ ਤੇ ਦਲਿਤ ਭਾਈਚਾਰੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਇਹ ਅਸੀਂ ਦੇਖਦੇ ਹਾਂ ਕਿ ਜਿਸ ਵੇਲੇ ਹਿੰਦੂਵਾਦੀ ਧਿਰਾਂ ਜਿਹੜੀਆਂ ਨੇ ਉਹ ਇਹਨਾਂ ਨੂੰ ਪਲੋਸ ਕੇ ਆਪਣੇ ਨਾਲ ਰੱਖਣ ਦਾ ਬਹੁਤ ਯਤਨ ਕਰ ਰਹੀਆਂ ਨੇ ਤਾਂ ਕਿ ਹਿੰਦੂ ਗਿਣਤੀ ਜਿਹੜੀ ਆ ਬਹੁਤ ਗਿਣਤੀ ਹਮੇਸ਼ਾ ਬਣੀ ਰਹੇ ਪਰ ਇਹਨਾਂ ਦੇ ਧਾਰਮਿਕ ਗ੍ਰੰਥ ਜਿਨ੍ਹਾਂ ਨੂੰ ਆਪਣੀ ਆਸਥਾ ਲੈ ਕੇ ਜਿਹਦੇ ਵਿੱਚ ਚੱਲਦੀਆਂ ਨੇ ਮਨੋਵਾਦੀ ਇਹਨਾਂ ਦੇ ਧਰਮ ਸ਼ਾਸਤਰ ਜਿਹੜੇ ਨੇ ਉਹਨਾਂ ਦੇ ਵਿੱਚ ਇਹਨਾਂ ਦਲਿਤਾਂ ਪ੍ਰਤੀ ਜਿਹੜਾ ਕਿ ਪਸ਼ੂਆਂ ਤੋਂ ਵੀ ਨੀਵੀਂ ਪੱਧਰ ਦੇ ਜਿਹੜੇ ਨੇ ਵਿਚਾਰ ਜਿਹੜੇ ਉਹ ਦਿੱਤੇ ਗਏ ਆ ਤੇ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੀਆਂ ਘੱਟ ਗਿਣਤੀ ਕੌਮਾਂ ਦਲਿਤ ਮੁਸਲਮਾਨ ਈਸਾਈ ਜਿਹੜੇ ਆ
ਕਿ ਇਹਨਾਂ ਦੀ ਲੀਡਰਸ਼ਿਪ ਜਿਹੜੀ ਆ ਕਿ ਇੱਕ ਮੰਚ ਤੇ ਇਕੱਠਾ ਹੋਣਾ ਸ਼ੁਰੂ ਕਰ ਦੇਵੇ ਤੇ ਕੁਝ ਆਸ ਜਿਹੜੀ ਆ ਕਿ ਇਸ ਜ਼ੁਲਮ ਤੇ ਤਸ਼ੱਦਦ ਤੋਂ ਨਿਜਾਤ ਪਾਉਣ ਦੀ ਜਿਹੜੀ ਹੈ ਕਿ ਹੋ ਸਕਦੀ ਆ ਜੀ ਇਹ ਯਤਨ ਜਿਹੜੇ ਆ ਕਿ ਅਸੀਂ ਸਮਝਦੇ ਹਾਂ ਕਿ ਵੱਡੇ ਪੱਧਰ ਦੇ ਉੱਤੇ ਕੀਤੇ ਜਾਣੇ ਚਾਹੀਦੇ ਆ। ਜੀ ਬਿਲਕੁਲ ਬਲਜੀਤ ਸਿੰਘ ਜੀ, ਜਿਵੇਂ ਤੁਸੀਂ ਖਾਸ ਤੌਰ ਤੇ ਫੌਜੀ ਦਸਤਿਆਂ ਦਾ ਜਿਹੜਾ ਜ਼ਿਕਰ ਕੀਤਾ ਹੈ ਕਿ ਉਹਨਾਂ ਵੱਲੋਂ ਜਿਹੜੀ ਕਸ਼ਮੀਰ ਦੇ ਵਿੱਚ ਜਾਂ ਮਣੀਪੁਰ ਦੇ ਵਿੱਚ ਘੱਟ ਗਿਣਤੀਆਂ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ, ਉਹਦਾ ਹਵਾਲਾ ਵੀ ਇਸ ਰਿਪੋਰਟ ਦੇ ਵਿੱਚ ਅਫਸਪਾ ਦੇ ਹਵਾਲੇ ਨਾਲ ਆਉਂਦਾ ਹੈ ਕਿ ਜਿਹੜਾ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਹੈਗਾ ਉਹਦੇ ਅਧੀਨ ਕਿਵੇਂ ਇਹਨਾਂ ਜਿਹੜੇ ਆਫੀਸਰਸ ਹੈਗੇ ਆ ਜਾਂ ਜਿਹੜੇ ਫੌਜੀ ਨੇ ਉਹਨਾਂ ਨੂੰ ਕੋਰਟਸ ਦੇ ਵਿੱਚ ਟ੍ਰਾਇਲ ਦੇ ਅਧੀਨ ਨਹੀਂ ਲਿਆਇਆ ਜਾ ਸਕਦਾ। ਸੋ ਇਹਦਾ ਵੀ ਜ਼ਿਕਰ ਕੀਤਾ ਗਿਆ। ਪਰ ਅੱਜ ਇੱਕ ਜਿਹੜੀ ਆਰਐਸਐਸ ਹੈਗੀ ਹੈ ਉਹਦੇ ਮੁਖੀ ਵੱਲੋਂ ਬਿਆਨ ਵੀ ਦਿੱਤਾ ਗਿਆ। ਉਹਨਾਂ ਨੇ ਆਪਣੇ ਐਡਰੈਸ ਦੇ ਵਿੱਚ ਇਹ ਗੱਲ ਸਿੱਧਮ ਸਿੱਧਾ ਕਹੀ ਹੈ ਕਿ ਭਾਰਤ ਦੀ ਹੋਂਦ ਉਦੋਂ ਤੱਕ ਹੈ ਜਦੋਂ ਤੱਕ ਹਿੰਦੂਤਵਾਦੀ ਜਿਹੜੀ ਆਈਡੀਓਲੋਜੀ ਹੈ, ਜਦੋਂ ਤੱਕ ਹਿੰਦੂਤਵ ਐਗਜ਼ਿਸਟ ਕਰਦਾ ਹੈ। ਇਹਨੂੰ ਤੁਸੀਂ ਕਿਸ ਹਿਸਾਬ ਨਾਲ ਦੇਖਦੇ ਹੋ? ਕਿਉਂਕਿ ਆਰਐਸਐਸ ਵੱਲੋਂ ਸਿੱਧੇ ਤੌਰ ਤੇ ਪਿਛਲੇ ਕਈ ਸਾਲਾਂ ਦੇ ਵਿੱਚ ਇਹ ਗੱਲ ਕਹੀ ਜਾ ਚੁੱਕੀ ਹੈ ਕਿ ਅਸੀਂ 2022 ਤੱਕ ਜਾਂ 23 ਤੱਕ ਅਸੀਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾ ਦਿਆਂਗੇ। ਸੋ ਉਹਦੇ ਤੇ ਜਿਹੜਾ ਆਰਐਸਐਸ ਵੱਲੋਂ ਇਹ ਵਿਉਂਤਬੰਦ ਤਰੀਕੇ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ, ਸੋ ਅੱਜ ਦੀ ਜਿਹੜੀ ਆਰਐਸਐਸ ਦੇ ਮੁਖੀ ਦੀ ਸਟੇਟਮੈਂਟ ਹੈਗੀ ਹੈ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਭਾਰਤ ਉਦੋਂ ਤੱਕ ਹੀ ਐਗਜ਼ਿਸਟ ਕਰੇਗਾ ਜਦੋਂ ਤੱਕ ਹਿੰਦੂਤਵ ਐਗਜ਼ਿਸਟ ਕਰਦਾ ਹੈ? ਹਾਂ ਬਿਲਕੁਲ, ਅਸਲ ਵਿੱਚ ਉਹਨਾਂ ਨੇ ਆਪਣੀ ਜਿਹੜੀ ਆ ਮਨ ਦੇ ਅੰਦਰ ਉਹਨਾਂ ਦੇ ਲੰਮੇ ਸਮੇਂ ਤੋਂ ਜਿਹੜਾ ਵਿਚਾਰ ਚੱਲ ਰਿਹਾ ਕਿ ਇਹ ਜਿਸ ਵੇਲੇ ਅਸਲ ਵਿੱਚ 1947 ਦੇ ਵਿੱਚ ਜਿਹੜੀ ਆਜ਼ਾਦੀ ਕਹੀ ਜਾਂਦੀ ਹੈ ਕਿ ਇਹ ਪ੍ਰਾਪਤ ਹੋਈ ਤੇ ਉਹਦੇ ਵਿੱਚ ਇਹਨਾਂ ਨੂੰ ਆਪਣੀ ਬਹੁ ਗਿਣਤੀ ਦੇ ਦਮ ਤੇ ਜਿਹੜਾ ਇਹ ਸੀ ਕਿ ਬਹੁ ਗਿਣਤੀ ਹੋਣ ਕਾਰਨ ਜਿਹੜਾ ਕਿ ਵੋਟ ਪ੍ਰਣਾਲੀ ਦੇ ਰਾਹੀਂ ਹਮੇਸ਼ਾ ਉਹ ਧਿਰ ਹੀ ਸੱਤਾ ਦੇ ਵਿੱਚ ਆਊਗੀ ਜਿਹੜੀ ਕਿ ਹਿੰਦੂ ਵੋਟਾਂ ਦੇ ਨਾਲ ਚੁਣੀ ਜਾਏਗੀ ਜੀ। ਤੇ ਇਹੀ ਕਾਰਨ ਇਹ ਲੰਮੇ ਸਮੇਂ ਤੋਂ ਜਿਹੜੀ ਪਾਰਟੀ ਹਿੰਦੂਵਾਦੀ ਧਿਰਾਂ ਨੂੰ ਖੁਸ਼ ਕਰਨ ਦੀ ਨੀਤੀ ਨਾਲ ਚੱਲਦੀ ਹੈ। ਅਸੀਂ ਦੇਖਦੇ ਹਾਂ ਕਿ ਗੁਜਰਾਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਮਿਸਾਲ ਹੀ ਅਸੀਂ ਲੈ ਸਕਦੇ ਹਾਂ ਕਿ 2002 ਦੇ ਵਿੱਚ ਮੁਸਲਮਾਨਾਂ ਦੀ ਕਤਲੇਆਮ ਕੀਤੀ ਗਈ, ਬੜੇ ਬੁਰੇ ਤਰੀਕੇ ਦੇ ਨਾਲ ਕੀਤੀ ਗਈ ਤੇ ਪੂਰੇ ਦਾ ਪੂਰਾ ਸਰਕਾਰੀ ਤੰਤਰ ਜਿਹੜਾ ਕਿ ਉਹ ਉਹਨਾਂ ਹਿੰਦੂਵਾਦੀ ਧਿਰਾਂ ਦੀ ਪਿੱਠ ਦੇ ਉੱਤੇ ਸੀ। ਤੇ ਜੇ ਤੇ ਹੁਣ ਅਸੀਂ ਕਹੀਏ ਕਿ ਇੱਕ ਲੋਕਤੰਤਰ ਜਾਂ ਜਮਹੂਰੀ ਦੇਸ਼ ਹੈ ਤੇ ਅਗਲੇ ਸਾਲ ਜਿਹੜਾ ਕਿ ਜਿਹੜੀ ਇਲੈਕਸ਼ਨ ਹੋਈ ਉਹਦੇ ਵਿੱਚ ਇਹ ਕਤਲੇਆਮ ਕਰਨ ਵਾਲੀ ਧਿਰ ਕਿਸੇ ਵੀ ਹਾਲਤ ਵਿੱਚ ਸੱਤਾ ਵਿੱਚ ਨਹੀਂ ਸੀ ਆਉਣੀ ਚਾਹੀਦੀ, ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ। ਪਰ ਲਗਾਤਾਰ ਉਸ ਤੋਂ ਬਾਅਦ ਜਿਹੜਾ ਕਿ ਗੁਜਰਾਤ ਵਿੱਚ ਹੁਣ ਤੱਕ ਵੀ ਬੀਜੇਪੀ ਜਿਹੜੀ ਹੈ ਉਹ ਇਲੈਕਸ਼ਨ ਜਿੱਤਦੀ ਆ ਰਹੀ ਹੈ ਤੇ ਇਹਦੇ ਤੋਂ ਗੱਲ ਜਿਹੜੀ ਹੈ ਕਿ ਸਪਸ਼ਟ ਹੋ ਜਾਂਦੀ ਹੈ ਕਿ ਇਸ ਦੇਸ਼ ਦੇ ਅੰਦਰ ਜਿਹੜੀ ਧਿਰ ਵੀ ਮੁਸਲਮਾਨਾਂ ਦੀ ਕਤਲੇਆਮ ਕਰੇਗੀ, ਸਿੱਖਾਂ ਦੀ ਕਤਲੇਆਮ ਕਰੇਗੀ, ਈਸਾਈਆਂ ਦੀ ਕਤਲੇਆਮ ਕਰੇਗੀ, ਉਹਨੂੰ ਸਜ਼ਾ ਨਹੀਂ, ਉਹਨੂੰ ਸੱਤਾ ਮਿਲੇਗੀ। ਤੇ ਇਸੇ ਆਧਾਰ ਤੇ ਜਿਹੜਾ ਕਿ ਉਹ ਕਹਿੰਦੇ ਕਿ ਇਸ ਤੋਂ ਬਿਨਾਂ ਉਹਨਾਂ ਦੇ ਲਈ ਰਾਸ਼ਟਰ ਜਿਹੜਾ ਉਹ ਵੀ ਇੱਕ ਉਹੀ ਹੈ ਹਿੰਦੂਵਾਦੀ ਝੰਡਾ ਜਿਸਨੇ ਚੁੱਕਿਆ ਤੇ ਇਸ ਤੋਂ ਬਿਨਾਂ ਉਹਨਾਂ ਨੂੰ ਲੱਗਦਾ ਕਿ ਹਿੰਦੂਵਾਦ ਦੀ ਜੇ ਕੋਈ ਹੋਂਦ ਨਹੀਂ ਤੇ ਸਮਝੋ ਇਸ ਦੇਸ਼ ਦੀ ਵੀ ਜਿਹੜੀ ਹੈ ਕਿ ਕੋਈ ਹੋਂਦ ਨਹੀਂ ਜੀ। ਪਰ ਇਹ ਦੇਸ਼ ਜਿਹੜਾ ਕਿ ਜਿਵੇਂ ਅਸੀਂ ਮੰਨ ਲਓ ਕਸ਼ਮੀਰ ਦੀ ਗੱਲ ਕਰਦੇ ਹਾਂ ਜਾਂ ਪੰਜਾਬ ਦੀ ਗੱਲ ਕਰਦੇ ਹਾਂ, ਇਹਨਾਂ ਲੋਕਾਂ ਦੇ ਲਈ ਉਹ ਸਿਰਫ ਧਰਤੀ ਦੇ ਟੁਕੜੇ ਨੇ ਜਿਨ੍ਹਾਂ ਦੇ ਉੱਤੇ ਕਬਜ਼ਾ ਕਰਕੇ ਰੱਖਣਾ ਜਿਹੜਾ ਕਿ ਇਸ ਏਕਤਾ ਤੇ ਅਖੰਡਤਾ ਦਾ ਨਾਮ ਜਿਸ ਨੂੰ ਦਿੱਤਾ ਜਾਂਦਾ ਕਿ ਉਹਦੇ ਲਈ ਜ਼ਰੂਰੀ ਹੈ। ਪਰ ਗੱਲ ਇਹ ਹੈ ਕਿ ਕਸ਼ਮੀਰ ਦਾ ਮਤਲਬ ਕਸ਼ਮੀਰ ਦਾ ਜਿਹੜਾ ਧਰਤੀ ਦਾ ਟੁਕੜਾ ਉਹ ਨਹੀਂ ਆ ਜੀ। ਕਸ਼ਮੀਰ ਦਾ ਮਤਲਬ ਕਸ਼ਮੀਰ ਦੇ ਲੋਕ ਨੇ ਤੇ ਇਹ ਅਸਲ ਵਿੱਚ ਅਹਿਮੀਅਤ ਜਿਹੜੀ ਹੈ ਕਿ ਧਰਤੀ ਦੇ ਟੁਕੜੇ ਨੂੰ ਦਿੱਤੀ ਜਾਂਦੀ ਹੈ ਕਿ ਬੇਸ਼ੱਕ ਕਸ਼ਮੀਰ ਦੇ ਸਾਰੇ ਲੋਕ ਜਿਹੜੇ ਆ ਕਿ ਗੋਲੀਆਂ ਮਾਰ ਕੇ ਮਾਰਨੇ ਪੈਣ ਜੀ, ਪਰ ਕਸ਼ਮੀਰ ਜਿਹੜਾ ਉਹ ਭਾਰਤ ਦੀ ਦਾ ਇੱਕ ਅਟੁੱਟ ਅੰਗ ਜਿਹਨੂੰ ਕਿਹਾ ਜਾਂਦਾ ਵੀ ਉਹ ਹੈ। ਤੇ ਇਹ ਜਿਹੜੀ ਵਿਚਾਰਧਾਰਾ ਇਹ ਬਹੁਤ ਅਸੀਂ ਹਿਟਲਰ ਦੀ ਜਿਹੜੀ ਨਾਜ਼ੀ ਵਿਚਾਰਧਾਰਾ ਬਿਲਕੁਲ ਉਸੇ ਹੀ ਤਰਜ਼ ਦੇ ਉੱਤੇ ਚੱਲ ਰਹੀ ਹੈ ਤੇ ਆਰਐਸਐਸ ਦੇ ਮੁਖੀ ਦਾ ਜਿਹੜਾ ਬਿਆਨ ਆ ਵੀ ਉਸ ਨੂੰ ਵੀ ਇਸੇ ਹੀ ਸੰਦਰਭ ਦੇ ਵਿੱਚ ਲਿਆ ਜਾਣਾ ਚਾਹੀਦਾ ਜੀ। ਬਲਜੀਤ ਸਿੰਘ ਜੀ, ਜਾਂਦੇ ਜਾਂਦੇ ਇੱਕ ਅਖੀਰਲਾ ਸਵਾਲ ਕਿ ਜਿਹੜੀ ਇਹ ਆਈਡੀਓਲੋਜੀ ਜਿਸ ਹਿਸਾਬ ਨਾਲ ਹੁਣ ਕੰਮ ਕਰ ਰਹੀ ਹੈ, ਤੁਹਾਨੂੰ ਲੱਗਦਾ ਹੈ ਵੀ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਹਨਾਂ ਨੇ ਨਿਸ਼ਾਨਾ ਮਿਥਿਆ ਹੋਇਆ ਭਾਰਤ ਨੂੰ ਹਿੰਦੂ
ਕੰਟਰੀ ਡਿਕਲੇਅਰ ਕਰਨ ਦਾ ਉਸ ਵੱਲ ਨੂੰ ਵੱਧ ਰਹੇ ਆ ਤੇ ਜਿਹੜੇ ਇਹ ਕਦਮ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹਾਂ ਕਿਵੇਂ ਉਹ ਘੱਟ ਗਿਣਤੀਆਂ ਤੇ ਤਸ਼ੱਦਦ ਹੋਵੇ ਜਾਂ ਸਾਰਾ ਜਿਹੜੀ ਹਿੰਦੂਤਵਾਦੀ ਆਈਡੀਓਲੋਜੀ ਨੂੰ ਪ੍ਰਮੋਟ ਪ੍ਰੋਪੇਗੇਟ ਕਰਨ ਦੀ ਲਾਈਨ ਤੇ ਜਿਸ ਹਿਸਾਬ ਨਾਲ ਕੰਮ ਹੋ ਰਿਹਾ ਵੀ ਉਹਦੇ ਵਿੱਚ ਇਹ ਸਫਲ ਹੁੰਦੇ ਨਜ਼ਰ ਆ ਰਹੇ ਆ ਤੁਹਾਨੂੰ? ਹਾਂਜੀ ਬਿਲਕੁਲ, ਅਸੀਂ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਬੀਜੇਪੀ ਜਿਹੜੀ ਕਿ ਹਮੇਸ਼ਾ ਤੋਂ ਹਿੰਦੂਵਾਦ ਦੀ ਝੰਡਾ ਬਰਦਾਰ ਰਹੀ ਹੈ ਤੇ ਪਿਛਲੇ ਸਮੇਂ ਦੇ ਵਿੱਚ ਇਹਨੂੰ ਆਪਣੀ ਇਸ ਵਿਚਾਰਧਾਰਾ ਦੇ ਦਮ ਦੇ ਉੱਤੇ ਜਿਸ ਤਰ੍ਹਾਂ ਇਲੈਕਸ਼ਨ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿੱਤ ਪ੍ਰਾਪਤ ਕੀਤੀ ਜੀ, ਤੇ ਉਹਦੇ ਰਾਹੀਂ ਅਸੀਂ ਕਹਿ ਸਕਦੇ ਹਾਂ ਕਿ ਹਿੰਦੂ ਬਹੁ ਗਿਣਤੀ ਦੇ ਵਿੱਚ ਜਿਹੜਾ ਕਿ ਹਿੰਦੂ ਰਾਸ਼ਟਰ, ਕਿਉਂਕਿ ਹਿੰਦੂ ਰਾਸ਼ਟਰ ਜਿਹੜਾ ਬੀਜੇਪੀ ਦਾ ਏਜੰਡਾ ਰਿਹਾ ਸ਼ੁਰੂ ਤੋਂ, ਤੇ ਹਿੰਦੂ ਬਹੁ ਗਿਣਤੀ ਨੂੰ ਆਪਣੇ ਨਾਲ ਜੋੜਨ ਦੇ ਵਿੱਚ ਉਹਦੇ ਵਿੱਚ ਸਫਲ ਹੋ ਗਿਆ। ਤੇ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਕਾਂਗਰਸ ਜਿਹੜੀ ਹੈ ਕਿ ਜਿਹੜੀ ਬੀਜੇਪੀ ਦੀ ਹਿੰਦੂਵਾਦੀ ਵਿਚਾਰਧਾਰਾ ਦੇ ਖਿਲਾਫ ਬੋਲਦੀ ਰਹੀ ਹੈ ਹੁਣ ਤੱਕ ਪਿਛਲੇ ਸਮੇਂ ਤੋਂ, ਇਹਨਾਂ ਨੇ ਵੀ ਆਪਣੀ ਜਿਹੜੀ ਹੈ ਕਿ ਪਾਲਿਸੀ ਜਿਹੜੀ ਹੈ ਚੇਂਜ ਕੀਤੀ ਹੈ। ਗੁਜਰਾਤ ਚੋਣਾਂ ਦੇ ਵਿੱਚ ਅਸੀਂ ਦੇਖਿਆ ਕਿ ਆਪਣੇ ਆਪ ਨੂੰ ਹਿੰਦੂ ਸਿੱਧ ਕਰਨ ਦੇ ਲਈ ਰਾਹੁਲ ਗਾਂਧੀ ਨੇ ਜਾਂ ਕਾਂਗਰਸ ਪਾਰਟੀ ਨੇ ਕਿੰਨਾ ਜ਼ਿਆਦਾ ਜ਼ੋਰ ਲਾਇਆ। ਉਸ ਤੋਂ ਇਹ ਗੱਲ ਸਪਸ਼ਟ ਹੈ ਕਿ ਹਿੰਦੂਵਾਦੀ ਧਿਰਾਂ ਜਿਹੜੀਆਂ ਨੇ ਜਿਹੜੀਆਂ ਕਿ ਹਿੰਦੂ ਰਾਸ਼ਟਰ ਸਿੱਧੇ ਤੌਰ ਤੇ ਦੇਸ਼ ਨੂੰ ਐਲਾਨ ਕਰਨਾ ਚਾਹੁੰਦੀਆਂ ਜੀ, ਵੀ ਉਹਨਾਂ ਦੇ ਖਿਲਾਫ ਕੋਈ ਵੀ ਮਜ਼ਬੂਤ ਆਪੋਜੀਸ਼ਨ ਜਿਹੜੀ ਆ ਕਿ ਇਸ ਵੇਲੇ ਨਹੀਂ ਰਹਿ ਗਈ। ਤੇ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜੋ ਇਹਨਾਂ ਦੇ ਮਨਸੂਬੇ ਨੇ ਵੀ ਉਹਨਾਂ ਦੇ ਵੱਲ ਇਹ ਤੇਜ਼ੀ ਨਾਲ ਵੱਧ ਰਹੇ ਆ। ਜੀ ਬਿਲਕੁਲ। ਸੋ ਬਲਜੀਤ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ-ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ-ਬਹੁਤ ਧੰਨਵਾਦ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਬਲਜੀਤ ਸਿੰਘ ਹੋਰਾਂ ਦੇ ਨਾਲ ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ, TV 84 ਨੂੰ ਚਲਾਉਣ ਦੇ ਲਈ, ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV 84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV 84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।